ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ 94 ਤੇ ਮੈਂ ਅਫਜ਼ਲ ਭੱਟੀ। ਨਾਜ਼ਰੀਨ, ਸੋਸ਼ਲ ਮੀਡੀਆ ਜਿਹੜਾ ਨਾ, ਇਹਨੂੰ ਅਗਰ ਵੇਖਿਆ ਜਾਵੇ ਨਾ ਤੇ ਬਹੁਤ ਅੱਛੀ ਚੀਜ਼ ਹੈ, ਤੇ ਜੇ ਇਹਦਾ ਦੂਸਰਾ ਪਾਸਾ ਵੇਖਿਆ ਜਾਵੇ ਤੇ ਬਹੁਤ ਹੀ ਬੁਰੀ ਚੀਜ਼ ਹੈ। ਹੁਣ ਕਿਸੇ ਕੋ ਰਾਏ ਲਈਏ ਨਾ ਕਿ ਸੋਸ਼ਲ ਮੀਡੀਆ ਤੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਕਹਿਣਗੇ ਬੜੀ ਅੱਛੀ ਚੀਜ਼ ਹੈ, ਖਬਰਾਂ ਲੱਭਦੀਆਂ ਨੇ, ਮਾਲੂਮਾਤ ਲੱਭਦੀ ਹੈ, ਸਭ ਕੁਛ ਲੱਭਦਾ ਹੈ, ਟੈਲੀਫੋਨ ਲੱਭਦਾ ਇਹਦੇ ਤੇ, ਜੋ ਕੁਛ ਦੁਨੀਆ ਦਾ ਕੱਢਣਾ ਚਾਹੋ ਤੁਸੀਂ ਸੋਸ਼ਲ ਮੀਡੀਆ ਤੋਂ ਕੱਢ ਲਓ। ਜਦੀਦ ਦੌਰ ਹੈ, ਨੈਟ ਦਾ ਦੌਰ ਹੈ। ਤੇ ਜੇ ਸਾਦੇ ਤੇ ਅਨਪੜ੍ਹ ਜੱਟਾਂ ਬੰਦਿਆਂ ਕੋ ਪੁੱਛੋ ਨਾ ਤਾਂ ਕਹਿੰਦੇ ਦਫਾ ਕਰੋ ਪਰਾਂ, ਗੰਦ ਨਿਰਾ ਗੰਦ ਹੈ। ਉਹਨਾਂ ਨੂੰ ਨਹੀਂ ਸਮਝ ਕਿ ਵੀ ਇਹਦੇ ਵਿੱਚੋਂ ਕੀ ਨਿਕਲ ਸਕਦਾ ਹੈ। ਇਹਦੇ 'ਚੋਂ ਤਾਲੀਮ ਆ ਸਕਦੀ, ਇਹਦੇ 'ਚੋਂ ਮਾਲੂਮਾਤ ਮਿਲ ਸਕਦੀ, ਇਹਦੇ 'ਤੇ ਗੱਲਬਾਤ ਹੋ ਸਕਦੀ, ਇਹਦੇ 'ਤੇ ਬੱਚੇ ਬਹਿ ਕੇ ਪੜ੍ਹ ਲੈਂਦੇ ਨੇ। ਇਹ ਨੈਟ ਦੀ ਦੁਨੀਆ, ਇਹ ਜਦੀਦ ਦੌਰ ਹੈ, ਇਹ ਸਾਰਾ ਕੁਛ ਇਹਦੇ 'ਚੋਂ ਲੱਭ ਜਾਂਦਾ ਹੈ। ਤੇ ਦੇਸੀ ਬੰਦੇ ਉਹ ਆਂਦੇ ਨੇ ਪਤਾ ਨਹੀਂ ਇਹਦੇ ਸਿਰਫ ਫਿਲਮਾਂ ਚੱਲਦੀਆਂ ਨੇ ਜਾਂ ਸਿਰਫ ਗਾਣੇ ਚੱਲਦੇ ਨੇ ਜਾਂ ਇਹਦੇ 'ਚ ਗਲਾਜ਼ਤ ਹੈ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇਹਨੂੰ ਕਿਸ ਹਿਸਾਬ ਨਾਲ ਵਰਤਦੇ ਜੇ। ਇਹਦੇ ਦੋ ਰਾਹ ਨੇ, ਇੱਕ ਚੰਗਾ ਰਾਹ, ਇੱਕ ਗੰਦਾ ਰਾਹ ਹੈ। ਤੁਸੀਂ ਚੰਗੇ ਰਾਹ ਵਾਸਤੇ ਵਰਤਦੇ ਜੇ, ਤਾਲੀਮ ਵਾਸਤੇ ਵਰਤਦੇ ਜੇ ਤੇ ਅੱਛਾ ਹੈ। ਤੇ ਜੇ ਤੁਸੀਂ ਇਹਦੇ 'ਤੇ ਸਿਰਫ ਕੁਛ ਗਲਤ ਕੱਢਦੇ ਜੇ, ਗਲਤ ਸਰਚ ਮਾਰਦੇ ਜੇ ਗੂਗਲ ਤੇ, ਯੂਟਿਊਬ ਤੇ, ਟਿਕਟੋਕ ਤੇ ਫਿਰ ਇਹ ਗੰਦਾ ਹੈ। ਅੱਜ ਕੱਲ੍ਹ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਚੱਲ ਰਹੀ, ਉਮੈਰੀ ਤੇ ਇੱਕ ਕੋਈ ਔਰਤ ਹੈ, ਉਹਨਾਂ ਦੀ ਕੋਈ 7 ਮਿੰਟ ਤੇ 11 ਸੈਕਿੰਡ ਦੀ ਵੀਡੀਓ ਵਾਇਰਲ ਹੋਈ ਹੈ। ਅਸੀਂ ਉਸ ਵੀਡੀਓ ਦਾ ਇੱਥੇ ਬਿਲਕੁਲ ਜ਼ਿਕਰ ਨਹੀਂ ਕਰਾਂਗੇ ਕਿ ਉਹਦੇ ਵਿੱਚ ਕੀ ਹੋਇਆ, ਉਹਨਾਂ ਨੇ ਕੀ ਗੱਲਾਂ ਕੀਤੀਆਂ, ਲੇਕਿਨ ਸਾਰਿਆਂ ਨੂੰ ਪਤਾ ਹੈ ਕਿ ਉਹਦੇ 'ਚ ਗਲਾਜ਼ਤ ਹੈ। ਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸੋਸ਼ਲ ਮੀਡੀਆ ਵਾਲਿਆਂ ਨੂੰ ਜਿਹੜੀ ਗੱਲ ਲੱਭ ਜਾਵੇ ਆਪਣੇ ਵਿਊਜ਼ ਹਾਸਲ ਕਰਨ ਵਾਸਤੇ, ਆਪਣਾ ਚੈਨਲ ਨੂੰ ਗਰੋ ਕਰਾਉਣ ਵਾਸਤੇ, ਉਹਨਾਂ ਨੇ ਨਹੀਂ ਵੇਖਣਾ ਹੁੰਦਾ ਕਿ ਗੰਦੀ ਵੀਡੀਓ ਹੈ ਜਾਂ ਚੰਗੀ ਵੀਡੀਓ ਹੈ, ਜਾਂ ਫੈਮਲੀਆਂ 'ਚ ਵੇਖਣ ਵਾਲੀ ਵੀਡੀਓ ਹੈ ਜਾਂ ਨਹੀਂ ਵੇਖਣ ਵਾਲੀ। ਉਹਨਾਂ ਨੇ ਜੜ ਦੇਣੀ ਹੁੰਦੀ ਆਪਣੇ ਫਾਇਦੇ ਵਾਸਤੇ। ਤੇ ਉਹਨਾਂ ਨੇ ਜੋ ਕੁਛ ਕੀਤਾ ਹੈ ਬਹੁਤ ਬੁਰਾ ਕੀਤਾ ਹੈ। ਜਿਹੜੀ ਉਹਨਾਂ ਨੇ ਉਹ 7 ਮਿੰਟ ਤੇ 11 ਸੈਕਿੰਡ ਦੀ ਵੀਡੀਓ ਪਾਈ ਹੈ, ਉਮੈਰੀ ਸਾਹਿਬ ਨੇ, ਸਾਹਿਬ ਉਹਨੂੰ ਕਾਹਦਾ ਕਹਿਣਾ ਹੈ, ਗਲੀਜ਼ ਇਨਸਾਨ ਸੀ। ਤੇ ਉਹ ਜਿਹੜੀ ਔਰਤ ਹੈ ਉਹਨੇ ਵੀ ਜਿਹੜੀ ਹਰਕਤ ਕੀਤੀ ਹੈ, ਜਿਹੜੇ ਉਹਨੇ ਲਫ਼ਜ਼ ਬੋਲੇ ਨੇ, ਅਲਫਾਜ਼ ਬੋਲੇ ਨੇ ਸੋਸ਼ਲ ਮੀਡੀਆ 'ਤੇ, ਉਹ ਸੁਣਨ ਦੇ ਕਾਬਲ ਹੀ ਨਹੀਂ। ਉਹ ਫੈਮਲੀ 'ਚ ਬੰਦਾ ਬਹਿ ਕੇ ਤੇ ਵੇਖ ਨਹੀਂ ਸਕਦਾ। ਖੁਦਾਰਾ ਖਿਆਲ ਕੀਤਾ ਕਰੋ ਕਿ ਅਗਰ ਤੁਸੀਂ ਕੋਈ ਕੰਟੈਂਟ ਪਾਉਂਦੇ ਹੋ ਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿਹੜਾ ਫੈਮਲੀ 'ਚ ਬਹਿ ਕੇ ਹਰ ਬੰਦਾ ਵੇਖ ਸਕੇ। ਹਾਂ, ਕੋਈ ਬੁਰਾਈ ਹੁੰਦੀ ਉਹਨੂੰ ਹਾਈਲਾਈਟ ਕਰੋ ਕਿ ਇਹ ਬੁਰਾ ਹੋਇਆ, ਉਹਦੇ 'ਤੇ ਤਨਕੀਦ ਕਰੋ। ਇੱਥੇ ਉਹਨਾਂ ਦੀ ਸਪੋਰਟ 'ਚ ਹੀ ਬੜੇ ਬੰਦੇ ਖੜੇ ਹੋ ਗਏ ਨੇ ਕਿ ਨਹੀਂ ਉਹ ਮੈਰੀ ਅੱਛਾ ਸੀ, ਉਹ ਔਰਤ ਨਹੀਂ ਸੀ ਠੀਕ। ਕੁਛ ਲੋਕ ਖੜੇ ਹੋ ਗਏ ਨੇ ਔਰਤ ਅੱਛੀ ਸੀ, ਉਹ ਮੈਰੀ ਨਹੀਂ ਸੀ ਠੀਕ। ਉਹ ਦੋਵਾਂ ਦੇ ਦਿਫਾਅ 'ਚ ਲੋਕ ਆ ਗਏ ਨੇ। ਤੇ ਉਹ ਜਿਸ ਔਰਤ ਨੇ ਜਿਹੜੇ ਅਲਫਾਜ਼ ਬੋਲੇ ਨੇ ਤੇ ਉਹਨੇ ਸੋਚਿਆ ਹੈ, ਸੁਣਨ 'ਚ ਇਹ ਵੀ ਆਇਆ ਕਿ ਉਹ ਨਸ਼ੇ 'ਚ ਧੁੱਤ ਸੀ, ਨਾਜ਼ੇਬਾ ਹਾਲਾਤ 'ਚ ਸਨ ਦੋਵੇਂ ਜਣੇ। ਉਹ ਜਿਸ ਔਰਤ ਨੇ ਉਹ ਜੋ ਕੁਛ ਬੋਲਿਆ ਹੈ, ਉਹਦੇ ਜਿਹੜੇ ਪਿੱਛੇ ਪੇਕੇ ਨੇ, ਮਾਪੇ ਨੇ, ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਆਏ ਨੇ। ਉਹਦੇ 3 ਬੱਚੇ ਨੇ ਔਰਤ ਦੇ, ਉਹਦਾ ਪਿੱਛੇ ਖਾਵੰਦ ਹੈ, ਉਹਦੇ ਭਰਾ ਨੇ। ਫਿਰ ਇੱਦਾਂ ਦੇ ਕਹਿੰਦੇ ਨੇ ਕਿ ਉਮੈਰੀ ਵਰਗੇ ਕਹਿੰਦੇ ਨੇ ਕਿ ਸਾਡੇ ਨਾਲ ਵਾਧਾ ਹੋ ਗਿਆ। ਕਾਨੂੰਨ ਹਰਕਤ ਜਦੋਂ ਆਉਂਦਾ ਤੇ ਫਿਰ ਪਿਸਤੌਲ ਵੀ ਚੱਲ ਜਾਂਦੇ ਨੇ ਗਿੱਟਿਆਂ 'ਚ। ਕੁਛ ਹੋਰ ਨਾ ਸਮਝ ਲਿਆ ਜੇ। ਇੱਕ ਤਾਂ ਜਿਹੜੇ ਨਾ ਭਾਲਾ ਦਿੱਤੇ ਆ ਜਿਹੜੇ ਆ ਵੇਖਣ ਵਾਲੇ ਨਾ, ਇਹ ਕੁਛ ਹੋਰ ਸਮਝ ਲੈਂਦੇ ਨੇ। ਫਿਰ ਮਹਿਕਮੇ ਦਾ ਪਿਸਤੌਲ ਚੱਲ ਜਾਂਦਾ ਪੈਰਾਂ 'ਚ ਤੇ ਫਿਰ ਡਰਦੇ ਗ੍ਰਿਫਤਾਰ ਵੀ ਹੋ ਜਾਂਦੇ ਨੇ। ਇਹ ਤਾਂ ਸਮਝ ਲੈਂਦੇ ਨੇ ਕੋਈ ਗਲਤ ਪਾਸੇ ਟੁਰ ਪੈਂਦੇ ਨੇ। ਮੈਂ ਕੀ ਕਰਾਂ ਯਾਰ, ਪਿਸਤੌਲ ਚੱਲ ਜਾਂਦਾ ਫਿਰ ਪੈਰਾਂ ਦੇ ਵਿੱਚ ਤੇ ਫਿਰ ਫੜੇ ਵੀ ਜਾਂਦੇ ਨੇ।
ਇਹ ਆਪਦੀਆਂ ਹਰਕਤਾਂ ਤੋਂ ਫਿਰ ਤੁਹਾਡੀਆਂ ਤੋਂ ਚੱਲਦੇ ਨੇ ਨਾ ਪਿਸਤੌਲ। ਕੋਈ ਹਯਾ ਦਾ ਦਾਮਨ ਪਕੜੋ, ਕੋਈ ਇਨਸਾਨੀਅਤ ਕਰੋ। ਜੇ ਤੁਹਾਡਾ ਕੋਈ ਗੰਦ ਹੈ ਜਾਂ ਤੁਹਾਡੇ 'ਚ ਕੋਈ ਐਬ ਹੈ ਤੇ ਉਹਦੇ ਤੇ ਪਰਦਾ ਪਾਓ, ਬਜਾਏ ਇਸ ਦੇ ਕਿ ਤੁਸੀਂ ਉਹਨੂੰ ਸ਼ੋਅ ਆਫ ਕਰਦੇ ਫਿਰੋ, ਲੋਕਾਂ ਨੂੰ ਦੱਸਦੇ ਫਿਰੋ, ਫਿਰ ਸੋਸ਼ਲ ਮੀਡੀਆ 'ਤੇ ਚੜ੍ਹਾਉਂਦੇ ਫਿਰੋ ਅਤੇ ਆਪਦੀ ਬੇਇੱਜ਼ਤੀ ਵੀ ਕਰਵਾਓ ਅਤੇ ਆਪਦੇ ਮਾਂ ਪਿਓ ਦੀ ਵੀ ਕਰਵਾਓ, ਭੈਣਾਂ ਭਰਾਵਾਂ ਦੀ ਵੀ ਕਰਵਾਓ। ਬਹੁਤ ਬੁਰਾ ਕੀਤਾ ਉਹਨਾਂ ਨੇ, ਜੋ ਵੀ ਕੀਤਾ ਸੀ ਉਹਨਾਂ ਦੀ ਕਿਤੇ ਤਹਿ 'ਚ ਨਹੀਂ ਜਾਣਾ ਚਾਹੁੰਦੇ, ਨਾ ਅਸੀਂ ਇੱਦਾਂ ਦੇ ਗਲੀਜ਼ ਲੋਕਾਂ ਦੀ ਵੀਡੀਓ ਅਸੀਂ ਬਣਾਉਣਾ ਚਾਹੁੰਦੇ ਹਾਂ। ਮੈਂ ਤੁਹਾਨੂੰ ਮੋਟੀ ਮੋਟੀ ਗੱਲ ਸੁਣਾ ਦਿੱਤੀ ਹੈ ਕਿ ਉਹਨਾਂ ਨੇ ਜੋ ਕੁਛ ਕੀਤਾ ਬੁਰਾ ਹੋਇਆ। ਬਾਕੀ ਸੋਸ਼ਲ ਮੀਡੀਆ ਦੇ ਦੋ ਰਾਹ ਨੇ, ਅੱਛਾ ਵੀ ਹੈ ਬੁਰਾ ਵੀ ਹੈ। ਤੁਸੀਂ ਇਹਨੂੰ ਬੁਰੇ 'ਤੇ ਲੈ ਜਾਓ ਅਤੇ ਬੁਰਾ ਹੈ, ਤੁਸੀਂ ਇਹਨੂੰ ਅੱਛੇ 'ਤੇ ਲੈ ਜਾਓ ਅਤੇ ਅੱਛਾ ਹੈ। ਇਹ ਜ਼ਰੂਰਤ ਹੈ ਇਸ ਜਦੀਦ ਦੌਰ ਦੀ ਅਤੇ ਇਹਦੇ ਤੋਂ ਬਗੈਰ ਹੁਣ ਗੁਜ਼ਾਰਾ ਕੋਈ ਨਹੀਂ। ਹਰ ਬੰਦੇ ਦਾ ਇਹ ਜ਼ਰੂਰਤ ਬਣ ਗਿਆ ਸੋਸ਼ਲ ਮੀਡੀਆ, ਅਤੇ ਇਹਨੂੰ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ। ਮਾਂ ਪਿਓ ਨੂੰ ਵੀ ਚਾਹੀਦਾ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਸਮਝਾਈ, ਵਕਤਨ ਫਵਕਤਨ ਸਮਝਾਈ ਰੱਖ। ਜਿਹੜੇ ਬੱਚੇ ਸਮਝਦਾਰ ਨੇ ਜਾਂ ਪੜ੍ਹੇ ਲਿਖੇ ਨੇ ਨਾ, ਉਹ ਤਾਂ ਇਹਦਾ ਗਲਤ ਇਸਤੇਮਾਲ ਕਰਦੇ ਹੀ ਨਹੀਂ। ਆ ਕੋਈ ਥੋੜ੍ਹੇ ਬਹੁਤੇ ਹੁੰਦੇ ਨੇ ਜਿਹੜੇ ਐਵੇਂ 2-3% ਹੀ ਲੋਕ ਉਹਨਾਂ ਨੂੰ ਕਹਿ ਲਓ ਜਿਹੜਾ ਇਹਦਾ ਗਲਤ ਇਸਤੇਮਾਲ ਕਰਦੇ ਨੇ, ਅਤੇ ਬਾਕੀ ਜ਼ਿਆਦਾ ਇਹਨੂੰ ਕੰਮ ਵਾਸਤੇ ਇਸਤੇਮਾਲ ਕਰਦੇ ਨੇ। ਅਤੇ ਇੱਦਾਂ ਦੇ ਬੰਦਿਆਂ ਦਾ ਫਿਰ ਆਖਰ 'ਤੇ ਬੁਰਾ ਹੀ ਨਤੀਜਾ ਹੁੰਦਾ ਹੈ, ਬੁਰੀ ਹਰਕਤ ਦਾ ਬੁਰਾ ਨਤੀਜਾ ਹੁੰਦਾ ਹੈ। ਉਹ ਮੈਰੀ ਵਰਗਿਆਂ ਦਾ ਅਤੇ ਉਸ ਔਰਤ ਵਰਗਿਆਂ ਦਾ ਜਿਹੜੇ ਗਲਤ ਹਰਕਤ ਕਰਦੇ ਨੇ, ਫਿਰ ਸੋਸ਼ਲ ਮੀਡੀਆ 'ਤੇ ਪਾਉਂਦੇ ਨੇ, ਅਤੇ ਫਿਰ ਲਾਹਨਤਾਂ ਪੈਂਦੀਆਂ ਨੇ ਪੂਰੀ ਦੁਨੀਆ 'ਚੋਂ। ਅਸੀਂ ਮੁਸਲਮਾਨ ਹਾਂ, ਸਾਨੂੰ ਮੁਸਲਮਾਨਾਂ ਵਾਲੀਆਂ ਹਰਕਤਾਂ ਕਰਨੀਆਂ ਚਾਹੀਦੀਆਂ, ਸਾਨੂੰ ਖਿਆਲ ਕਰਨਾ ਚਾਹੀਦਾ। ਭਾਈ ਅੱਲਾ ਦਿੱਤੇ ਉਹਨਾਂ ਕੋਲ ਆਏ ਸਾਂ, ਇੱਥੇ ਬੈਠੇ ਸਾਂ, ਵਲੋਗ ਅਸੀਂ ਕਰਨਾ ਸੀ ਕੋਈ ਹੋਰ, ਅਤੇ ਫਿਰ ਇਹ ਅੱਜ ਕੱਲ੍ਹ ਇਹ ਬੜਾ ਕੱਟਾ ਖੁੱਲ੍ਹਿਆ ਹੋਇਆ ਸੋਸ਼ਲ ਮੀਡੀਆ 'ਤੇ ਅਤੇ ਨਹੀਂ ਵੱਜਣ ਡਿਆ। ਹਾਲੇ ਪਤਾ ਨਹੀਂ ਕਿੰਨੇ ਕੁ ਦਿਨ ਭੱਜਿਆ ਹੀ ਰਹੂਗਾ ਕੱਟਾ। ਅਤੇ ਅਸੀਂ ਆਖਿਆ ਫਿਰ ਅਸੀਂ ਨਾ ਰਹਿ ਜਾਈਏ, ਅਸੀਂ ਵੀ ਕੋਈ ਇਹਨਾਂ ਨੂੰ ਤੂਹੇ ਲਾਨਤ ਕਰ ਲਈਏ। ਅਤੇ ਉਹ ਭਾਈ ਅੱਲਾ ਦਿੱਤਾ ਪੁੱਛਦਾ ਸੀ ਵੀ ਇਹ ਕੀ ਰੌਲਾ ਸੀ। ਮੈਂ ਕਿਹਾ ਮੈਂ ਤੁਹਾਡੇ ਕੋਲ ਹੀ ਬਹਿ ਕੇ ਵਲੋਗ ਕਰ ਲੈਂਦਾ ਅਤੇ ਤੁਹਾਨੂੰ ਵੀ ਸਮਝ ਆ ਜੂ ਕੀ ਰੌਲਾ ਹੈ। ਬਾਕੀ ਆਪਣਾ ਖਿਆਲ ਰੱਖਿਆ ਜੇ, ਆਪਣੇ ਬੱਚਿਆਂ ਦਾ ਹੀ ਖਿਆਲ ਰੱਖਿਆ ਜੇ, ਅਤੇ ਚੈਨਲ ਸਾਡੇ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕੀਤਾ ਕਰੋ। ਇਹ ਤੁਹਾਡਾ ਆਪ ਦਾ ਚੈਨਲ ਹੈ, ਤੁਸੀਂ ਮੁਹੱਬਤ ਵਾਲੇ ਹੋ, ਸਾਡੇ ਵੀਰ ਹੋ, ਅਤੇ ਚੈਨਲ ਦਾ ਖਿਆਲ ਰੱਖਿਆ ਕਰੋ। ਅਤੇ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਕਰਦੇ ਹੋ ਅਤੇ ਇਹ ਗਰੋ ਕਰਦਾ ਹੈ, ਤੁਹਾਡੀ ਮੁਹੱਬਤ ਨਾਲ ਹੀ ਇਹ ਗਰੋ ਕਰਦਾ ਹੈ। ਅਤੇ ਆਪਣਾ ਖਿਆਲ ਰੱਖਿਆ ਜੇ, ਆਪਣੇ ਬੱਚਿਆਂ ਦਾ ਖਿਆਲ ਰੱਖਿਆ ਜੇ, ਅਤੇ ਰੱਬ ਰਾਖਾ।